अस्सलाम वालेकुम सत श्री अकाल जी। उम्मीद करना ਸਾਰੇ ਠੀਕ ਹੋ ਤੇ ਅੱਛਾ ਜੀ ਇਹਦੇ ਦਾ ਦੂਸਰਾ ਪਾਰਟ ਔਰ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਉਹੀ ਗੱਲਾਂ ਕਿ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਸ਼ੇਅਰ ਹੋ ਜਾਵੇ। ਹਾਂਜੀ ਇੱਕ ਹੋਰ ਗੱਲ ਯਾਦ ਆ ਗਈ ਕਿ ਮੈਸੇਜ ਕਾਫੀ ਆ ਰਹੇ ਨੇ ਤੇ ਰਿਪਲਾਈ ਨਹੀਂ ਹੋ ਰਿਹਾ। ਠੀਕ ਹੈ ਤੇ ਉਹਦੀ ਵਜ੍ਹਾ ਤੁਹਾਨੂੰ ਦੱਸੀ ਸੀ ਕਿ ਤਬੀਅਤ ਨਹੀਂ ਸਹੀ ਤਰ੍ਹਾਂ ਫਰੈਸ਼ ਇਸ ਵਾਸਤੇ ਥੋੜੀ ਨਹੀਂ ਦਿਲ ਕਰਦਾ ਇਤਨਾ ਕੋਈ मतलब बोलन ते कह लो। चलो वीडियो तो मैं बना लेना वो नहीं समझो भाई एक आदत जी बन गई है ते ना बनावा तो इस तरह एक थोड़ी टेंशन लगी रही है। ते बाकी जी इस चीज़ वास्ते माजरत कोई रिप्लाई नहीं सही होंदा पिया ते इंशाल्लाह जैसे ही तबीयत जी वो फ्रैश होंदी है तो मैं फिर रूटीन रिप्लाई करता रहांगा। ते चलो जी बाकी नवे स्टूडेंट वास्ते इस चैनल उत्ते पतैन ते 20 ਦਾ पूरा कोर्स अपलोड है सारे ਦਾ सारा फ्री है। ਤੁਹਾਡੀ ਤਿਆਰੀ ਹੈ तो बिल्कुल फ्री हो जाएगी A to Z सब कुछ ਤੁਹਾਨੂੰ ਇੱਥੇ ਮਿਲ ਜਾਏਗਾ। ਤੇ ਚਲੋ ਜੀ 16 ਨੰਬਰ ਸਵਾਲ ਵੇਖਨੇ ਆ। ਤਸਵੀਰ ਤੁਸੀਂ ਵੇਖ ਲਈ ਜੀ 3 ਕੁਰਸੀ ਹੈ ਜਾਣ ਵਾਸਤੇ ਔਰ 3 ਆਉਣ ਵਾਸਤੇ ਨੇ। Nella strada rappresentata ਕਹਿੰਦੇ ਜਿਹੜੀ ਸੜਕ ਦਿਖਾਈ ਗਈ ਹੈ ਇਹਦੇ ਵਿੱਚ per ogni senso di marcia ਹਰ ਤਰਫ ਚੱਲਣੇ ਦੇ ਲਈ la corsia di destra ਜਿਹੜਾ ਸੱਜਾ ਕੁਰਸੀਆ ਵੇ ਇਹਦੀ norma dedicata ਕਹਿੰਦੇ ਦਿੱਤਾ ਗਿਆ alla marcia ordinaria ਨਾਰਮਲ ਚੱਲਣੇ ਵਾਸਤੇ। ਵੇਖੋ ਜੀ ਸੱਜਾ ਕੁਰਸੀਆ ਨਾਰਮਲ ਚੱਲਣੇ ਵਾਸਤੇ ਹੁੰਦਾ ਹੈ। 17 ਨੰਬਰ ਅੱਛਾ ਜੀ ਅੱਗੇ ਵੀ ਬੜੀ ਵਾਰੀ ਦੱਸਿਆ ਇਹ ਜਿਹੜੀਆਂ ਪਨੇਲੀਆਂ ਨੇ ਇਹ ਦੋਨਾਂ ਸਾਈਡਾਂ ਤੋਂ ਸੜਕਾਂ ਐਂਟਰ ਹੁੰਦੀਆਂ ਨੇ ਜਾਂ ਦੋ ਹੋਰ ਨਿਸ਼ਾਨ ਨੇ ਜਿਹਦੇ ਵਿੱਚੋਂ ਇੱਕ ਸੱਜੀ ਸਾਈਡ ਤੋਂ ਸੜਕ ਐਂਟਰ ਹੁੰਦੀ ਹੈ ਔਰ ਦੂਸਰੇ ਨਿਸ਼ਾਨ ਵਿੱਚ ਖੱਬੀ ਸਾਈਡ ਤੋਂ ਸੜਕ ਐਂਟਰ ਹੁੰਦੀ ਹੈ। ਇਹ ਵੀ ਪਨੇਲੀਆਂ ਜਿਹੜੀਆਂ ਨੇ ਇਜ਼ਾਮੇ ਵਿੱਚ ਆਉਂਦੀਆਂ ਨੇ। ਇਹ ਵੀ ਆਪਣੇ ਪੇਜ ਕਲੀਅਰ ਕਰਨ ਆਸਾਨ ਹੈ ਲੇਕਿਨ ਫਿਰ ਵੀ ਆਪਣੇ ਪੇਜ ਕਲੀਅਰ ਕਰ ਲੈਣੇ ਨੇ। ਨਿਸ਼ਾਨ ਦਾ ਕੀ ਮਤਲਬ ਹੈ ਇਹ ਸੱਜੀ ਔਰ ਖੱਬੀ ਸਾਈਡ ਤੋਂ ਦੋ ਸੜਕਾਂ ਐਂਟਰ ਹੋ ਰਹੀਆਂ ਨੇ ਧਿਆਨ ਕਰਨਾ ਜੇ। Il segnale raffigurato è ਨਿਸ਼ਾਨ ਦਿਖਾਇਆ ਗਿਆ ਇਹ ਪੋਸਟੋ ਸੁਲੇ ਆਊਟੋਸਟਰਾਦੇ ਕਹਿੰਦੇ ਆਊਟੋਸਟਰਾਦੇ ਉੱਤੇ ਲੱਗੇ ਆ। ਫਾਲਤੂ ਜੀ ਆਊਟੋਸਟਰਾਦੇ ਉੱਤੇ ਕੋਈ ਵੀ ਇਸ ਤਰ੍ਹਾਂ ਸਿੱਧੀ ਸੜਕ ਐਂਟਰ ਨਹੀਂ ਹੁੰਦੀ ਜਿਹੜੀ ਹੁੰਦੀ ਹੈ ਉਹ ਇਸ ਤਰ੍ਹਾਂ ਟੇੜੀ ਤਿਰਛੀ ਹੋ ਕੇ ਐਂਟਰ ਹੁੰਦੀ ਹੈ ਜਿਹੜਾ ਕੁਰਸੀ ਦੀ ਅਚਲ ਰੱਸੀ ਹੋਣੀ ਹੁੰਦਾ ਹੈ। ਠੀਕ ਹੈ 18 ਨੰਬਰ La barriera raffigurata ਜਿਹੜਾ ਬੈਰੀਅਰ ਦਿਖਾਇਆ ਗਿਆ si trova nei caselli autostradali ਕਹਿੰਦੇ ਆਊਟੋਸਟਰਾਦੇ ਦੇ ਕਜ਼ੀਲੀ ਉੱਤੇ ਮਿਲੇਗਾ per delimitare le corsie ਕੁਰਸੀਆਂ ਦੀ ਹੱਦਬੰਦੀ ਦੱਸਣੇ ਵਾਸਤੇ। ਫਾਲਤੂ ਜੀ ਇਹਨਾਂ ਵੇਰੋ ਕੀਤੀ ਲੇਕਿਨ ਫਾਲਤੂ ਹੈ। 19 number La distanza di sicurezza fasti fasla deve essere aumentata ਕਹਿੰਦੇ ਲਾਜ਼ਮੀ ਵਧਾ ਲੈਣਾ ਹੈ। Qualora sia difficile valutare ਜਦੋਂ ਅੰਦਾਜ਼ਾ ਲਾਣਾ ਮੁਸ਼ਕਲ ਹੋਵੇ il comportamento del conducente che precede ਜਦੋਂ ਅੱਗੇ ਡਰਾਈਵਰ ਚੱਲ ਰਿਹਾ ਉਹਦੀ comportamento ਉਹਦੇ ਰਵੱਈਏ ਸਲੂਕ ਦਾ ਅੰਦਾਜ਼ਾ ਲਾਣਾ ਕਹਿੰਦਾ ਮੁਸ਼ਕਲ ਹੋਵੇ ਤੇ ਫਿਰ ਕੀ ਕਰਨਾ ਹੈ distanza ਵਧਾ ਲੈਣਾ ਵੇਰੋ। ਮਸਲਨ ਨਹੀਂ ਸਮਝ ਆਉਂਦੀ ਵੀ ਗੱਡੀ ਕਿਸ ਤਰ੍ਹਾਂ ਚਲਾਉਂਦਾ ਹੈ ਕਦੀ ਬ੍ਰੇਕ ਲਾਉਂਦਾ ਕਦੀ ਰੇਸ ਇੱਕੋ ਦਮ ਦਿੰਦਾ ਕਦੀ ਸੱਜੇ ਹੁੰਦਾ ਕਦੀ ਖੱਬੇ ਹੁੰਦਾ ਤੇ ਇਸ ਤਰ੍ਹਾਂ ਜਦੋਂ ਹੋਵੇ ਉਦੋਂ ਫਿਰ ਫਾਸਲਾ ਵਧਾ ਲੈਣਾ। ਅੱਛਾ ਜੀ ਇੱਕ ਤੇ ਵਲੂਤਾਰੇ ਆਏ ਆ sempre vero ਦੋ ਫਾਲਤੂ ਨੇ ਔਰ difficile ਮੇਰੇ ਖਿਆਲ ਨਾਲ ਮੈਂ ਸਹੀ ਤਰ੍ਹਾਂ ਯਾਦ ਨਹੀਂ sempre vero ਹੈ ਸ਼ਾਇਦ ਲੇਕਿਨ ਪੁੱਛ ਲੈਣਾ ਹੈ। ਠੀਕ ਹੈ 20 ਨੰਬਰ per effettuare il sorpasso ਕਹਿੰਦਾ ਓਵਰਟੇਕ ਕਰਨੇ ਵਾਸਤੇ bisogna considerare ਖਿਆਲ ਕਰ ਲੈਣਾ ਕਿ un veicolo trainante un caravan ਬਈ ਉਹ ਗੱਡੀ ਜਿਹਨੇ ਕਾਰਵਨ ਟੋ ਚੈਨ ਕੀਤੇ ਹੈ non può mai essere superato ਕਹਿੰਦਾ ਉਹ superato ਨਹੀਂ ਹੋ ਸਕਦੀ ਮਤਲਬ ਉਹਨੂੰ ਤੁਸੀਂ ਕ੍ਰਾਸ ਨਹੀਂ ਕਰ ਸਕਦੇ in una discesa a forte pendenza ਇੱਕ ਜ਼ਿਆਦਾ ਢਲਾਣ ਦੇ ਉੱਤੇ ਫਾਲਤੂ ਜੀ ਕਰ ਸਕਦੇ ਹੋ। 21 ਨੰਬਰ l'uso degli indicatori di direzione ਜਾਂ ਡਾਇਰੈਕਸ਼ਨ ਵਾਲੇ ਇਸ਼ਾਰਿਆਂ ਦਾ ਇਸਤੇਮਾਲ ਹੈ ਇਹ necessario ਹੈ ਕਹਿੰਦਾ ਜ਼ਰੂਰੀ ਹੈ quando si effettuano manovre di retromarcia ਜਦੋਂ retromarcia ਕਰਦੇ ਹੋ ਵੇਰੋ ਜਦੋਂ retromarcia ਕਰੋ ਉਦੋਂ ਵੀ ਇਸ਼ਾਰਿਆਂ ਦਾ ਇਸਤੇਮਾਲ ਜ਼ਰੂਰੀ ਹੈ। 22 ਨੰਬਰ Se un ferito della strada ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ si è ostionato ਔਰ ਉਹ ਜਲ ਗਿਆ ਹੈ sono ancora presenti delle residue fiamme ਤੇ ਜਿਹੜੇ ਸ਼ੋਲੇ ਨੇ ਉਹ ਮੌਜੂਦ ਨੇ ਮਤਲਬ ਜਿਹੜੀ ਅੱਗ ਲੱਗੀ ਹੈ bisogna aspettare ਕਹਿੰਦਾ ਇੰਤਜ਼ਾਰ ਕਰਨਾ ਹੈ che si spengano da sole ਵੀ ਉਹ ਆਪਣੇ ਆਪ ਬੁੱਝ ਜਾਣ prima di intervenire ਮਦਾਖਲਤ ਕਰਨੇ ਤੋਂ ਪਹਿਲਾਂ ਮਤਲਬ ਅਗਰ ਇੱਕ ਬੰਦਾ ਨੂੰ ਅੱਗ ਲੱਗੀ ਹੈ ਤੁਸੀਂ ਖਲੋ ਕੇ ਇੰਤਜ਼ਾਰ ਕਰੋ ਵੀ ਉਹ ਬੁੱਝ ਜਾਣ ਤੇ ਫਿਰ ਮੈਂ ਅੱਗੋਂ ਕੋਈ ਉਹਦੀ ਹੈਲਪ ਕਰਾਂ। ਠੀਕ ਹੈ ਇਸ ਤਰ੍ਹਾਂ ਕਹਿ ਰਿਹਾ ਫਾਲਤੂ। 3 ਨੰਬਰ il coefficiente di aderenza ਜਿਹੜੀ ਰੋਡ ਗ੍ਰਿਪ ਪਕੜ ਦੀ ਤਾਕਤ ਹੈ ਬਾਸੋ ਥੋੜੀ ਹੈ non condiziona la velocità del veicolo ਕਹਿੰਦਾ ਇਹਦਾ ਗੱਡੀ ਤੇ ਕੋਈ ਫਰਕ ਨਹੀਂ ਪੈਂਦਾ ਗੱਡੀ ਦੀ ਸਪੀਡ ਤੇ ਕੋਈ ਫਰਕ ਨਹੀਂ ਪੈਂਦਾ ਫਾਲਤੂ ਜੀ ਜਿਹੜੀ ਅਦਰੈਂਸ ਆ ਰੋਡ ਗ੍ਰਿਪ ਹੁੰਦੀ ਹੈ ਨਾ ਪਕੜ ਟਾਇਰਾਂ ਦੀ ਇਹਦੇ ਨਾਲ ਹੀ ਸਾਰਾ ਫਰਕ ਪੈਂਦਾ
ਸਪੀਡ ਇਹਦੇ ਨਾਲ ਹੀ ਬਣਦੀ ਹੈ, ਕਿਉਂਕਿ ਅਗਰ ਟਾਇਰਾਂ ਦੀ ਗ੍ਰਿਪ ਹੀ ਨਾ ਸੜਕ ਤੇ ਹੋਵੇ, ਤੁਸੀਂ ਗੱਡੀ ਦੀ ਰੇਸ ਦਿਓ ਦੇ ਤੇ ਟਾਇਰ ਜਿਹੜੇ ਸਲਿੱਪ ਹੁੰਦੇ ਰਹਿੰਦੇ, ਸਪੀਡ ਬਣਨ ਨਹੀਂ ਲੱਗੀ। ਠੀਕ ਹੈ ਜੀ। 24 ਨੰਬਰ। ਅੱਛਾ ਜੀ, ਇਹ ਵੀ ਦੱਸਿਆ ਪਨੇਲੋ ਬਈ ਬੜੀ ਇੰਪੋਰਟੈਂਟ ਹੈ, ਐਗਜ਼ਾਮ ਵਿੱਚ ਆਉਂਦੀ ਹੈ। ਇੱਕ ਹੈ ਸਟਾਪ ਵਾਲੀ ਜਿਹਦੇ 320 ਮੀਟਰ ਹੁੰਦਾ ਹੈ, ਇੱਕ ਸਿਰਫ 320 ਮੀਟਰ ਵਾਲੀ ਹੈ। ਠੀਕ ਹੈ, ਇਹ ਵੀ ਆਪਣੇ ਪੇਜ ਕਲੀਅਰ ਕਰਨੇ ਨੇ। Incontrando il segnale raffigurato, ਕਹਿੰਦਾ ਨਿਸ਼ਾਨ ਦਿਖਾਇਆ ਗਿਆ ਮਿਲਦਾ ਹੈ। Occorre fermarsi, ਕਹਿੰਦਾ ਜ਼ਰੂਰੀ ਹੈ ਰੁਕਣਾ। E poi restarsi nuovamente, ਫਿਰ ਕਹਿੰਦਾ nuovamente ਰੁਕਣਾ ਮਤਲਬ ਫਿਰ ਦੁਬਾਰਾ ਰੁਕਣਾ ਹੈ dopo 320 metri 320 ਮੀਟਰ ਬਾਅਦ। ਫਾਲਸੋ ਜੀ। ਅੱਛਾ ਜੀ, ਨਾ ਵੇਰੋ ਕੀਤਾ ਲੇਕਿਨ ਫਾਲਸੋ ਹੈ। ਅੱਛਾ ਜੀ, ਇਹ ਜਿਹੜੇ ਸਵਾਲ ਬਾਰ-ਬਾਰ ਆਉਂਦੇ ਨੇ, ਪਹਿਲੀਆਂ ਬਾਰ-ਬਾਰ ਆਉਂਦੀਆਂ ਨੇ, ਤੇ ਮੈਂ ਦੱਸਦਾ ਵੀ ਬਾਰ-ਬਾਰ ਹਾਂ ਕਿ ਇਹ ਪੇਜ ਆਪਣੇ ਕਲੀਅਰ ਕਰੋ, ਤੇ ਫਿਰ ਵੀ ਇਹਦੇ ਵਿੱਚੋਂ ਗਲਤੀਆਂ ਹੋਣ ਤੇ ਫਿਰ ਮੇਰੇ ਖਿਆਲ ਦੱਸਣ ਦਾ ਫਾਇਦਾ ਕੋਈ ਨਹੀਂ, ਕਿਉਂਕਿ ਇਹ ਚੋਣ ਤਕਰੀਬਨ ਹਰ ਤੀਸਰੇ ਚੌਥੇ ਸਕੇ ਦੇ ਵਿੱਚ ਇਹ ਤਸਵੀਰ ਆਈ ਹੁੰਦੀ ਹੈ। ਠੀਕ ਹੈ, ਇਹਦਾ ਸੌਖਾ ਵੇਖੋ ਨੋਵਾ ਮੈਨ ਤੇ ਵੀ ਕਹਿੰਦੇ ਤੁਸੀਂ ਇੱਥੇ ਰੁਕਣਾ ਹੈ ਤੇ ਫਿਰ ਨੋਵਾ ਮੈਨ ਤੇ ਫਿਰ ਦੁਬਾਰਾ ਰੁਕਣਾ ਹੈ। ਠੀਕ ਹੈ, 2 ਪੁਆਇੰਟਸ ਹਨ ਮੇਨ। ਤੇ ਚਲੋ ਜੀ, 5 ਨੰਬਰ। Il segnale raffigurato, ਨਿਸ਼ਾਨ ਦਿਖਾਇਆ ਗਿਆ। Consente di svoltare a sinistra, ਕਹਿੰਦਾ ਖੱਬੇ ਮੁੜਨੇ ਦੀ ਇਜਾਜ਼ਤ ਦਿੰਦਾ ਹੈ। Al primo incrocio, ਪਹਿਲੇ ਚੌਕ ਤੋਂ। ਫਾਲਸੋ ਜੀ, ਵੇਖੋ ਪਹਿਲੇ ਚੌਕ ਚੋਂ ਖੱਬੇ ਨਹੀਂ ਮੁੜ ਸਕਦੇ। 26 ਨੰਬਰ। Lo spazio totale di arresto, ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ, aumenta, ਕਹਿੰਦਾ ਵੱਧ ਜਾਏਗੀ। Se diminuisce la velocità, ਜੇ ਤੁਸੀਂ ਸਪੀਡ ਘਟਾ ਦਿੰਦੇ ਹੋ। ਫਾਲਸੋ ਜੀ, ਅਗਰ ਸਪੀਡ ਘਟਾਉਂਦੇ ਹੋ ਤੇ spazio totale di arresto ਵੀ ਘਟੇਗੀ। 27 ਨੰਬਰ। Secondo le norme di precedenza, ਕਹਿੰਦਾ ਹੱਕ ਵਾਲੇ ਕਾਨੂੰਨ ਦੇ ਮੁਤਾਬਕ nel incrocio rappresentato in figura, ਇਸ ਚੌਕ ਜਿਹੜਾ ਤੁਸੀਂ ਦਿਖਾਇਆ ਗਿਆ, il veicolo E ਗੱਡੀ deve attendere il transito del veicolo L, ਕਹਿੰਦੇ ਇਸ L ਗੱਡੀ ਦੇ ਚੱਲਣੇ ਦਾ ਇੰਤਜ਼ਾਰ ਕਰਨਾ ਹੈ। ਅੱਛਾ ਠੀਕ ਹੈ, ਨਾ ਵੇਰੋ ਕੀਤੀ ਵੇਰੋ ਹੀ ਹੋਵੇਗਾ ਤੇ ਤਸਵੀਰ ਤੁਸੀਂ ਉਹ ਚੈੱਕ ਕਰ ਲਿਆ ਜੇ। 28 ਨੰਬਰ। Il numero massimo di posti, ਕਹਿੰਦਾ ਜਿਹੜਾ ਮੈਕਸਿਮਮ ਸੀਟਾਂ ਦਾ ਨੰਬਰ ਹੈ sulle autovetture ਤੇ ਇਹ ਇੰਡੀਕਾਟੋ, ਕਹਿੰਦਾ ਦੱਸਿਆ ਗਿਆ sulla carta di circolazione, ਗੱਡੀ ਦੇ ਕਾਗਜ਼ਾਂ ਦੇ ਉੱਤੇ। ਠੀਕ ਹੈ ਜੀ, ਵੇਰੋ, ਕਿਉਂਕਿ ਗੱਡੀ ਉੱਤੇ ਜਿੰਨੀਆਂ ਸੀਟਾਂ ਹੁੰਦੀਆਂ ਨੇ ਉਹ ਗੱਡੀ ਦੇ ਕਾਰਤਾ ਦੀ ਸਰਕੂਲੇਸ਼ਨ, ਗੱਡੀ ਦੇ ਕਾਗਜ਼ਾਂ ਦੇ ਉੱਤੇ ਲਿਖੀਆਂ ਹੁੰਦੀਆਂ ਨੇ। 29 ਨੰਬਰ। Il fenomeno dell'acquaplaning, ਜਿਹੜੀ aquaplaning ਹੈ, aumenta aderenza, ਕਹਿੰਦੇ ਗ੍ਰਿਪ ਵਧਾ ਦਿੰਦੀ ਹੈ sul fondo stradale, ਸੜਕ ਦੇ ਉੱਤੇ। ਫਾਲਸੋ ਜੀ, ਕਿਉਂਕਿ aquaplaning ਜਿਹੜੀ ਹੈ ਇਹ ਗੱਡੀ ਨੂੰ ਸਲਿੱਪ ਕਰਦੀ ਹੈ, ਤੇ ਸਲਿੱਪ ਗੱਡੀ ਉਦੋਂ ਹੀ ਹੁੰਦੀ ਹੈ ਜਦੋਂ ਅਦਰੈਂਸਾ ਘਟ ਜਾਂਦੀ ਹੈ, ਗ੍ਰਿਪ ਨਹੀਂ ਹੁੰਦੀ। ਠੀਕ ਹੈ। 3 ਨੰਬਰ। Per demolire o rotamare un veicolo, ਕਹਿੰਦੇ ਗੱਡੀ ਸੁੱਟਣੇ ਵਾਸਤੇ, ਭੰਨੇ ਤੋੜਨੇ ਵਾਸਤੇ, lo si deve consegnare, ਕਹਿੰਦਾ ਉਹਨੂੰ ਭੇਜ ਦੇਵੋ esclusivamente ਸਿਰਫ al concessionario della casa costruttrice, ਕਹਿੰਦਾ ਜਿਹੜੀ ਗੱਡੀ ਤੁਸੀਂ ਸੁੱਟਣੀ ਹੈ, ਤਬਾਹ ਕਰਨੀ ਹੈ, ਉਹਨੂੰ ਕਾਜ਼ਾ ਕੋਸਟਰੀਚੇ ਤੇ ਭੇਜ ਦਿਓ। ਮਤਲਬ ਜਿਨ੍ਹਾਂ ਕੋਲੋਂ ਗੱਡੀ ਤੁਸੀਂ ਖਰੀਦੀ ਹੈ, ਮਸਲਨ ਤੁਹਾਡੇ ਕੋਲ BMW ਜਾਂ ਆਡੀ ਕਿਸੇ ਵੀ ਮਾਰਕੇ ਦੀ ਗੱਡੀ ਹੈ, ਤੇ ਕਹਿੰਦਾ ਉਹਨਾਂ ਕੋਲ ਤੁਸੀਂ ਭੇਜ ਦਿਓ ਅਗਰ ਸੁੱਟਣੀ ਹੈ, ਬਈ ਆਪਣੀ ਤੁਸੀਂ ਸੰਭਾਲ ਲਵੋ। ਫਾਲਸੋ ਜੀ। ਤੇ ਲੋ ਜੀ, ਅੱਜ ਦੀ ਵੀਡੀਓ ਤੇ ਖਤਮ ਕਰਨੇ ਆ, ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਤੇ। ਓਕੇ।